तुसी झोलियां भरन वाले हो, तुसी राजे बनाउण वाले हो, तुसी राजियां तो रंग बनाउण वाले हो। ਉਹ सब तो वड्डी इज्जत मान ते तुसी ये दित्ती है कि कल हिंदुस्तान दा प्रधानमंत्री आया रैली करने ते बंदे 500 खड़ोते सी उत्ते खाली कुर्सियां नूं। एक बेशर्म मुख्यमंत्री कैप्टन अमरिंदर सिंह खाली कुर्सियां नूं भाषण ते ही तुरी जांदा सी ते अज ठोको ठोको टका के ठोको। इहदी बेशर्मी दी हद हुंदी है। ਐਡਾ ਬੇਸ਼ਰਮ ਬੰਦਾ ਮੈਂ ਆਪਣੀ ਸਾਰੀ ਜ਼ਿੰਦਗੀ 'ਚ ਨਹੀਂ ਦੇਖਿਆ ਹੈ। ਇਹ ਜਿਹੜਾ ਬੁਲਬੁਲਾ ਜਿਹਾ ਬਣਾਇਆ ਸੀ ਇਹਨਾਂ ਨੇ, ਬੁਲਬੁਲਾ ਜਿਹਾ ਬਣਾਇਆ ਸੀ ਸਾਲਾ ਪਟਾਕ ਦਣੇ ਪਾਟ ਕੇ ਥੱਲੇ ਆ ਗਿਆ ਹੈ। ਤੇ ਪ੍ਰਧਾਨ ਮੰਤਰੀ ਆਇਆ ਹੋਵੇ ਤੇ ਇੱਜ਼ਤ ਕਿੱਦਾਂ ਬਚਾਣੀ ਸੀ। 500 ਬੰਦਿਆਂ ਨੂੰ ਕਿੱਥੋਂ ਲੈਕਚਰ ਦਿੰਦਾ। ਤੇ ਮੈਂ ਪੁੱਛਣਾ ਚਾਹਨਾ ਪ੍ਰਧਾਨ ਮੰਤਰੀ ਸਾਹਿਬ, मैं पूछना चाहना कि साडे किसान वीर साडी पग 1.5 तो 2 साल दिल्ली दियां बरूहां दे उत्ते बैठी रही, लंगर आप चलाउंदी रही, दिल्ली नूं खाना खवाउंदी रही ते मैनू दसो ਉਹ 1.5 साल उत्थे पए रहे ते तुहाडे किसे मीडिया मूडिया ने कख नहीं बोलिया ते कल थानू 15 मिनट रोकना पै गया ते आऊं आऊं होगी, आऊं आऊं होगी, आऊं आऊं होगी। ठोको ताली टका हैं। ए दोहरे मापदंड क्यों, ए दोहरे मापदंड क्यों। ए पंजाब दे लोकां दा वलवला है, ਇਹ ਪੰਜਾਬ ਦੇ ਕਿਸਾਨ ਦਾ ਬਲਬਲਾ ਹੈ। ਨਰਿੰਦਰ ਮੋਦੀ ਜੀ ਤੁਸੀਂ ਸਾਡੇ ਕਿਸਾਨਾਂ ਨੂੰ ਕਿਹਾ ਸੀ ਕਿ ਦੁੱਗਣੀ ਆਮਦਨ ਕਰੂੰਗਾ, ਦੁੱਗਣੀ ਆਮਦਨ। ਦੁੱਗਣੀ ਆਮਦਨ ਤਾਂ ਤੁਸੀਂ ਕੀ ਕਰਨੀ ਸੀ। ਜੋ ਉਸ ਕਿਸਾਨ ਦੇ ਪੱਲੇ ਸੀ ਤੁਸੀਂ ਉਹ ਵੀ ਖੋਲਿਆ, ਤੁਸੀਂ ਉਹਦੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਹ ਤੇ ਅੱਜ ਤੁਸੀਂ ਡਰਾਮੇ ਜਿੰਨੇ ਮਰਜ਼ੀ ਕਰ ਲਓ, ਅੱਜ ਤੁਹਾਡਾ ਇਹ ਡਰਾਮਾ ਜਿੰਨਾ ਮਰਜ਼ੀ ਚੱਲੀ ਜਾਵੇ ਕਿ ਉੱਤੇ ਪ੍ਰਾਈਮ ਮਿਨਿਸਟਰ ਦੀ ਫੋਟੋ ਲਾਓ, ਨਾਲ 2 ਲਗਾੜਿਆਂ ਦੀ ਫੋਟੋ ਲਾਓ ਤੇ ਫੇਰ ਕਹੋ ਜੀ ਧੰਨਵਾਦ ਅਸੀਂ ਕਾਲੇ ਕਾਨੂੰਨ ਵਾਪਸ ਲੈ ਲਏ, ਬਤਾਊਂ ਵਾਪਸ ਲੈ ਲਏ, ਤੁਹਾਡੇ ਗਲ ਦੇ ਵਿੱਚ ਗੂਠਾ ਦੇ ਕੇ ਵਾਪਸ ਦਵਾਏ ਠੋਕ ਕੇ। ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ, ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ। ਠੋਕ ਕੇ ਮਾਰੋ ਤਾੜੀ, ਜਰਾ ਮਾਹੌਲ ਕਰੋ ਗਰਮ। ਫਿਰ ਮੈਂ ਪਹਿਲਾਂ ਵੀਰੋ मैं थोनू इन्ना ही कहना है कि सानू बदनाम करने वाले लोग, ये पंजाब दा माहौल खराब करने वाले लोग, इन्हां नू पता है कि इन्हां दी पार्टी दे पल्ले कुछ नहीं, ये ते सिर्फ गंद पाउण होया इत्थे। कैप्टन अमरिंदर सिंह दा भांडा कल फोड़ हो गया। कैप्टन अमरिंदर सिंह ते सारी बीजेपी दा फेलियर सी, फेल हो गई सारी बीजेपी। जे प्रधानमंत्री नूं सुन 500 लोग आउंदे है ते बरनाले साडे शेर केवल ढिल्लों जी दे कहे दे उत्ते 20 तो 30 हजार लोग आउंदे है ते आपे ही अंदाजा ला लो। सरदार केवल सिंह ढिल्लों जिंदाबाद, जिंदाबाद। आप ही अंदाजा ला लो। ਇਹਦੇ ਗਵਾਹੀ ਦੇਣ ਦੀ ਲੋੜ ਨਹੀਂ, ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ। ਆਪੇ ਹੀ ਅੰਦਾਜ਼ਾ ਲਾ ਲਓ ਵੀ ਇਹਨਾਂ ਦਾ ਬਣਨਾ ਕੀ ਹੈ, ਇਹਨਾਂ ਦਾ ਬਣਨਾ ਕੀ ਹੈ। ਉਹ ਵੀਰੋ ਐਮਐਲਏ ਬਣਾ ਦਿਓ ਇੱਕ ਵਾਰ, ਐਮਐਲਏ ਬਣਾ ਦਿਓ ਇੱਕ ਵਾਰ ਭਰਾ ਨੂੰ ਸਾਡੇ ਨੂੰ। ਫੀਤੀ ਲਾਣ ਵਾਲਾ ਕੰਮ ਅਸੀਂ ਕਰਾਂਗੇ। ਜੋ ਬੋਲੇ ਸੋ ਨਿਹਾਲ। मैं इस करके कह रहा कि ऐतकी पंजाब इलेक्शन अगले इलेक्शन खातर नहीं लड़ रहा, ऐतकी पंजाब इलेक्शन अगली पीढ़ी दे खातर लड़ रहा। असीं अगली पीढ़ी दे खातर लड़ रहे। ठोको ताड़ी टका के।
ਕਿਸਾਨ ਜਵਾਨ ਉਹਨਾਂ ਦੀ ਖਾਤਰ ਲੜ ਰਿਹਾ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਲੇ ਮਿਲੇ ਸੀ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਲ ਕੇ ਖੇਡਦੇ ਸੀ, ਉਹਨਾਂ ਬਾਰੇ ਫੇਰ ਉਹੀ ਆਵਾਜ਼ ਉੱਠਦੀ ਹੈ ਕਿ ਕੋਠੇ ਤੇ ਤੋਤਾ ਬਹਿਣ ਨਹੀਂ ਦੇਣਾ, ਜੀਜਾ ਸਾਲਾ ਰਹਿਣ ਨਹੀਂ ਦੇਣਾ। ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ, ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ। ਚਲੋ ਜੀਜੂ ਦੇਖ ਲਓ, ਅਮਰਿੰਦਰ ਸਿੰਘ ਦੇਖ ਲਓ ਤੇ ਬੀਜੇਪੀ ਦੇਖ ਲਓ, ਤੇ ਇੱਕ ਬੋਲੀ ਬੋਲਦੇ ਆ। ਇਹ ਤੇ ਉਹੀ ਬੋਲੀ ਬੋਲਦੇ ਆ ਜਿਹੜੀ ਨਰਿੰਦਰ ਮੋਦੀ ਦੀ ਬੋਲੀ ਹੈ। ਤੁਸੀਂ ਇਹ ਵੇਖੋ ਕਿ ਜਦ ਭਾਰਤੀ ਜਨਤਾ ਪਾਰਟੀ ਅਖੀਰ ਦੇ ਵਿੱਚ 1.5 ਮਹੀਨੇ ਦੇ ਵਿੱਚ ਆਉਂਦੀ ਹੈ, ਮੁੱਦਿਆਂ ਤੋਂ ਭਟਕਾਉਂਦੀ ਹੈ, ਮੁੱਦਿਆਂ ਤੋਂ ਭਰਮਾਉਂਦੀ ਹੈ। ਪੰਜਾਬ ਦੇ ਮਸਲੇ ਗੁੰਮ ਹੋ ਜਾਂਦੇ ਨੇ, ਪੰਜਾਬ ਦੇ ਅਸਲੀ ਮੁੱਦੇ ਨੈਸ਼ਨਲ ਸਿਕਿਉਰਿਟੀ ਦੀ ਭੇਂਟ ਚੜ ਜਾਂਦੇ ਨੇ। 5 ਸਾਲ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਤੇ ਜਦੋਂ ਆਖਰੀ ਮਹੀਨਾ ਆਉਂਦਾ ਕਿਤੇ ਬੰਬ ਚੱਲੂਗਾ, ਕਿਤੇ ਬੇਅਦਬੀ ਦਾ ਪ੍ਰਯਾਸ ਹੋਊਗਾ। ਇਹ ਸਾਨੂੰ ਵੰਡਣ ਦਾ ਪ੍ਰਯਾਸ ਕਰਦੇ ਆ। ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਅਸੀਂ ਨਰਿੰਦਰ ਮੋਦੀ ਸਾਹਿਬ ਜ਼ੋਰ ਲਾ ਜਿੰਨਾ ਲਾਉਣਾ, ਪੰਜਾਬੀਅਤ ਦੇ ਵਿੱਚ ਬੰਨੇ ਹੋਇਆ। ਇੱਕ ਹਾਂ ਇੱਕ ਸੀ, ਤੂੰ ਤੋੜ ਨਹੀਂ ਸਕੇਗਾ। ਜੋੜਨ ਵਾਲੇ ਨੂੰ ਮਾਨ ਤੇ ਤੋੜਨ ਵਾਲੇ ਨੂੰ ਅਪਮਾਨ। ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ।